पंजाब के हर हक से डाका मारिया गया। कदे पानी लुट ले, कदे यूनिवर्सिटियां खोलने की गल आ गई, कदे चंडीगढ़ खोलिया। इस तक असीं पहुंचे क्यों? ते यह हुण गुस्सा ना करो, गल तुहाडे ते लगूगी थोड़ी जी। कोई होर निजी हित होना, कोई यूनिवर्सिटी दे विच कमरा लई बैठा होना भी मैनूं इत्थों ना बाहर कढ देण, मैनूं इत्थों इधर ना कर देण। जाने असीं निजी हितां करके जां छोटे मोटे लालचां करके ऐस पावे नूं असीं यूनिवर्सिटी नूं पहुंचाता कि अगला खोलण नूं आ गया। 4 ਲੱਖ ਦੇ ਕਰੀਬ ਵੋਟਾਂ ਹੋਣਗੀਆਂ, ਪਰ ਬੰਦੇ ਸਿਰਫ 50-60 ਹਜ਼ਾਰ ਹੀ ਵੋਟਾਂ ਪਾਉਣਗੇ, ਤਰਜੀਹ ਨਹੀਂ ਦਿੰਦੇ। ਮੈਂ ਕਹਿੰਦਾ ਜਿਵੇਂ ਦੂਜੀਆਂ ਵੋਟਾਂ ਪਾਉਣ ਜਾਂਦੇ ਆ ਪਿੰਡਾਂ ਦੇ ਵਿੱਚ, ਸਰਪੰਚੀ ਦੀਆਂ ਪਾਉਣ ਜਾਂਦੇ ਹੋ, ਐਮਐਲਏ ਐਮਪੀ ਦੀਆਂ ਪਾਉਣ ਜਾਂਦੇ ਆ, ਵੋਟਾਂ ਵੀ ਉਵੇਂ ਪਾਉਣ ਆਇਓ। ਇਹਨਾਂ ਨੇ ਬਹਾਨਾ ਬਣਾ ਦੇਣਾ ਵੀ ਦੇਖੋ ਜੀ ਲੋਕ ਤਾਂ ਦਿਲਚਸਪੀ ਹੈ ਜੀ ਲੋਕਾਂ ਦੀ, ਆਪਾਂ ਸੈਨੇਟ ਭੰਗ ਕਰ ਦਈਏ, ਸੈਨੇਟ ਇਹ ਭੰਗ ਕਰ ਦੇਣਗੇ। ਹੁਣ ਆਪਣੇ ਬੰਦੇ ਇਹਨਾਂ ਨੇ ਖੜੇ ਕਰਨੇ ਆ, ਖਿਆਲ ਰੱਖਿਓ। ਜਿਵੇਂ ਉਹ ਮਲੋਟ ਵਾਲਾ ਕਿਹੜਾ ਕਸੰਗ ਦਾ ਬੰਦਾ ਸਾਗਰ ਖਰਾਣਾ, ਸਾਰਿਆਂ ਦਾ ਦਬਾ ਦੇ, ਮੈਨੂੰ ਦੱਸ ਦੇਣਾ ਬੋਲ ਕੇ ਕੋਈ ਨਹੀਂ ਹੈ। ਲਾਜਵੰਤ ਬਿਰਕ ਹੈ, ਸਾਗਰ ਖਰਾਣਾ, ਮੁਕੇਸ਼ ਅਰੋੜਾ, ਡੀਵੀ ਸੰਸਥਾਵਾਂ ਇਹਨਾਂ ਦੀਆਂ ਡਿਊਟੀਆਂ ਲੱਗ ਜਾਂਦੀਆਂ, ਚਿੱਠੀਆਂ ਆ ਜਾਂਦੀਆਂ ਨੇ। ਇਹ ਆਪਣੀਆਂ ਵੋਟਾਂ ਭੁਗਤਾ ਕੇ ਬੰਦੇ ਲਿਆਉਣਗੇ, ਆਪਾਂ ਰਹਿ ਜਾਾਂਗੇ। ਹਾਂ, ਜਦੋਂ ਇਹ ਗੱਲ ਰਹੇਗੀ ਇਹਨਾਂ ਦੇ ਬੰਦੇ ਸੈਨੇਟ 'ਚ ਵੱਧ ਆ ਗਏ, ਆਪਣੇ ਘਟ ਗਏ, ਇਹ ਮਤਾ ਪਾਸ ਕਰਕੇ ਖਤਮ ਕਰ ਦੇਣਗੇ ਕਹਾਣੀ। ਫਿਰ ਤੁਰੇ ਫਿਰੇ ਰੋਂਦੇ। ਦੇਖਿਆ ਕਿਵੇਂ ਟਾਪ ਲੱਗਦੀ ਇਹਨਾਂ ਦੀ ਪਿੰਡਾਂ 'ਚ, ਤੇ ਉਵੇਂ ਟਾਪ ਲਵਾਓ ਜਦੋਂ ਕੱਲ ਨੂੰ ਸੈਨੇਟ ਦੀਆਂ ਚੋਣਾਂ ਲੜਨਗੇ। ਸੋ ਗੱਲ ਐ ਨਹੀਂ ਖੜਨੀ ਵੀ ਅਸੀਂ ਬੁੱਕਲ 'ਚ ਗੁੜ ਨਾ ਭੰਨਿਆ ਕਰਕੇ। ਆਹੀ ਸਾਡੀ ਕਮਜ਼ੋਰੀ ਨੇ ਸਾਨੂੰ ਮਾਰਿਆ। ਜੇ ਪੰਜਾਬ ਇਸ ਪਾਵੇ ਨੂੰ ਪਹੁੰਚ ਗਿਆ, ਅਸੀਂ ਹਮੇਸ਼ਾ ਹੀ ਨਹੀਂ ਯਾਰ ਕੋਈ ਉਹਦਾ ਨਾਂ ਕਿਉਂ ਲੈਣਾ, ਕਿਉਂ ਸਾਨੂੰ ਖਾ ਜੂਗਾ ਜਾਂ ਸਾਨੂੰ ਡਰ ਆ ਕਿਸੇ ਦਾ। ਗੱਲ ਫਿਰ ਜੇ ਪੰਜਾਬ ਦੀ ਕਰਨੀ ਆ, ਪੰਜਾਬ ਦੇ ਹੱਕਾਂ ਦੀ ਕਰਨੀ ਆ, ਹਿੱਕ ਡਾਹ ਕੇ ਕਰਿਆ ਕਰੋ। ਨਵੀਆਂ ਗੱਲਾਂ ਸੁਣਨ ਨੂੰ ਚਾਹੁੰਦੀਆਂ ਨੇ। ਕਹਿੰਦੇ BC ਇੱਕ ਇੱਥੇ ਸੜਕ ਹੀ ਰੋਕੀ ਬੈਠਾ ਹੈ, ਕਹਿੰਦਾ ਜੀ ਵਸਤੂ ਸ਼ਾਸਤਰ ਦੇ ਹਿਸਾਬ ਨਾਲ ਸੜਕ ਨਹੀਂ ਠੀਕ। ਪਤੰਦਰੋ ਯੂਨੀਵਰਸਿਟੀਆਂ 'ਚ ਇਹੋ ਜਿਹੀਆਂ ਗੱਲਾਂ ਹੁੰਦੀਆਂ, ਗੱਲਾਂ ਤਾਂ ਮੇਰੀਆਂ ਸਿੱਧੀਆਂ ਜਿਹੀਆਂ ਪਿੰਡਾਂ। BC ਦੇ ਘਰ ਦੇ ਉੱਤੇ ਤਰਸੂਲ ਲੱਗਿਆ ਹੋਇਆ, ਭਗਵਾਂ ਲਹਿਰਾਏਗਾ ਜਿੱਦੇ BC ਨੇ ਪੈਰ ਪਾਇਆ ਸੀ ਘਰ 'ਚ। ਬਾਈ ਅੰਤੋਜ ਨੇ ਗੱਲ ਕੀਤੀ ਕਿ ਇੱਕ ਰੰਗ 'ਚ ਰੰਗਣ ਨੂੰ, ਤੇ ਜੇ ਸਾਡਾ ਕੱਲਾ ਬੰਦਾ ਮੋਟਰਸਾਈਕਲ ਦੇ ਉੱਤੇ ਕਿਸਾਨੀ ਦਾ ਝੰਡਾ ਲਾ ਕੇ ਕਿਸੇ ਲੀਡਰ ਨੂੰ ਘੇਰ ਲੈਂਦਾ, ਮੰਤਰੀ ਨੂੰ, ਤਾਂ ਅੰਦੋਲਨ ਦਾ ਪ੍ਰਭਾਵ। ਗੱਲਾਂ ਬਹੁਤ ਹੋ ਗਈਆਂ, ਪਰ ਜਿਹੜੇ ਦੁੱਖ ਦੀ ਗੱਲ ਮੈਨੂੰ ਲੱਗਦੀ ਹੈ ਕਿ ਅਸੀਂ ਇਸ ਪਾਵੇ ਨੂੰ ਕਿਉਂ ਪਹੁੰਚ ਗਏ ਕਿ ਸਾਨੂੰ ਸੈਨੇਟ ਦੀਆਂ ਚੋਣਾਂ ਕਰਾਉਣ ਲਈ ਸੜਕਾਂ ਤੇ ਬੈਠਣਾ ਪੈ ਰਿਹਾ, BC ਨੂੰ ਘੇਰਨਾ ਪੈ ਰਿਹਾ, ਚੰਡੀਗੜ੍ਹ ਖੋਹਣਾ ਚਾਹੁੰਦਾ ਕੇਂਦਰ ਸਾਡੇ ਕੋਲੋਂ, ਯੂਨੀਵਰਸਿਟੀ ਖੋਹਣਾ ਚਾਹੁੰਦਾ ਹੈ। ਪੰਜਾਬ ਦੇ ਹਰ ਹੱਕ ਤੇ ਡਾਕਾ ਮਾਰਿਆ ਗਿਆ। ਕਦੇ ਪਾਣੀ ਲੁੱਟ ਲਏ, ਕਦੇ ਯੂਨੀਵਰਸਿਟੀਆਂ ਖੋਹਣ ਦੀ ਗੱਲ ਆ ਗਈ, ਕਦੇ ਚੰਡੀਗੜ੍ਹ ਖੋਲਿਆ। ਇਸ ਤੱਕ ਅਸੀਂ ਪਹੁੰਚੇ ਕਿਉਂ ਆ? ਇੱਥੇ ਜਿੰਨੇ ਆਪਾਂ ਦੇਖਦੇ ਆ ਕਿ ਸੈਨੇਟ ਮੈਂਬਰ ਕੁਛ ਆਏ ਨੇ, ਕੁਛ ਆਏ ਵੀ ਨਹੀਂ ਹੋਣੇ। 42 ਜਾਂ 43 ਜਾਣੇ ਮੈਨੂੰ ਲੱਗਦਾ ਕਿ ਲੜ ਰਹੇ ਸੀਗੀਆਂ ਜਿਹੜੀਆਂ ਚੋਣਾਂ ਸੀ। ਕਿੰਨੇ ਕੁ ਆਏ ਹੋਣਗੇ ਜੀ? ਹੱਥ ਖੜੇ ਕਰਿਓ ਮਾੜੇ ਜੀ। 7-8 ਕੁ ਬੰਦੇ ਆਏ ਆ। ਤੇ ਇਹ ਹੁਣ ਗੁੱਸਾ ਨਾ ਕਰਿਓ, ਗੱਲ ਤੁਹਾਡੇ ਤੇ ਲੱਗੂਗੀ ਥੋੜੀ ਜੀ। ਜਦੋਂ ਹੀ ਕਦੇ ਫਰਮਾਨ ਆਇਆ ਨਾ ਤਾਹਾਂ ਤੋਂ ਸੈਂਟਰ ਦਾ, ਸੰਘੀ ਹਕੂਮਤ ਦਾ, ਕਿ ਯੂਨੀਵਰਸਿਟੀ ਖੋਣੀ ਹੈ, ਯੂਨੀਵਰਸਿਟੀ ਪੰਜਾਬੀ ਜ਼ਬਾਨ ਨੂੰ ਮਾਰਨਾ, ਖਤਮ ਕਰਨਾ, ਉੱਥੋਂ ਯੂਨੀਵਰਸਿਟੀ ਦੇ ਵਿੱਚ ਆਪਣੇ ਬਨਾਰਸ ਤੋਂ ਲਿਆ ਕੇ ਸੰਘ ਦੇ ਬੰਦੇ ਬਿਠਾਉਣੇ ਨੇ, ਜਾਂ ਹੋਰ ਵੱਖ-ਵੱਖ ਵਿਭਾਗਾਂ ਦੇ ਵਿੱਚ ਆਪਣੇ ਬੰਦੇ ਫਿੱਟ ਕਰਨੇ ਆ, ਉਦੋਂ ਹਮੇਸ਼ਾ ਹੀ ਚੁੱਪ ਹੀ ਰਹੇ ਆ। ਬਹੁਤ ਥੋੜੇ ਬੰਦੇ ਹੋਵੋਗੇ, ਨਾ ਮਾਤਰ ਬੰਦੇ ਹੋਵੋਗੇ ਜਿਹੜੇ ਅੰਦਰ ਕੋਈ ਸੈਨੇਟ ਦੇ ਵਿੱਚ ਜਾ ਕੇ ਰੌਲਾ ਪਾਉਂਦੇ ਹੋਣਗੇ ਜਾਂ ਬੋਲਦੇ ਹੋਣਗੇ। ਉੱਥੇ ਅਸੀਂ ਕੀ ਦੇਖਦੇ ਰਹੇ? ਛੋਟੇ ਮੋਟੇ ਨਿੱਜੀ ਹਿੱਤ, ਕਿਸੇ ਦੇ ਘਰ ਵਾਲੀ ਮਾੜੀ ਮੋਟੀ ਕੋਈ ਟੀਚਰ ਲੱਗੀ ਹੋਣੀ ਹੈ, ਕੋਈ ਹੋਰ ਨਿੱਜੀ ਹਿੱਤ ਹੋਣਾ, ਕੋਈ ਯੂਨੀਵਰਸਿਟੀ ਦੇ ਵਿੱਚ ਕਮਰਾ ਲਈ ਬੈਠਾ ਹੋਣਾ ਵੀ ਮੈਨੂੰ ਇੱਥੋਂ ਨਾ ਬਾਹਰ ਕੱਢ ਦੇਣ, ਮੈਨੂੰ ਇੱਥੋਂ ਇੱਧਰ ਨਾ ਕਰ ਦੇਣ। ਜਾਣੇ ਅਸੀਂ ਨਿੱਜੀ ਹਿੱਤਾਂ ਕਰਕੇ ਜਾਂ ਛੋਟੇ ਮੋਟੇ ਲਾਲਚਾਂ ਕਰਕੇ ਐਸ ਪਾਵੇ ਨੂੰ ਅਸੀਂ ਯੂਨੀਵਰਸਿਟੀ ਨੂੰ ਪਹੁੰਚਾਤਾ ਕਿ ਅਗਲਾ ਖੋਲਣ ਨੂੰ ਆ ਗਿਆ। ਸਮਾਂ ਰਹਿੰਦੇ ਕਈ ਤਾਂ ਮੈਂ ਦੇਖਿਆ 5-5, 7-7 ਵਾਰ, 10-10 ਵਾਰ ਵੀ ਸੈਨੇਟ ਦੇ ਮੈਂਬਰ ਬਣੇ। ਪਰ ਅੰਦਰ ਜਦੋਂ ਕਦੇ ਮੀਟਿੰਗ ਹੁੰਦੀ ਆ ਸੈਨੇਟ ਦੀ, BC ਬੈਠਾ ਹੁੰਦਾ, ਹੋਰ ਸਾਰੇ ਬੈਠੇ ਹੁੰਦੇ ਆ, ਉਦੋਂ ਨਹੀਂ ਮੀਆਂ ਭਾਈ ਬੈਠੇ ਹੁੰਦੇ ਆ, ਬਹੁਤ ਥੋੜੇ ਬੰਦੇ ਬੋਲਦੇ ਆ। 2 ਸਾਲ ਪਹਿਲਾਂ ਇਹ ਫਰਮਾਨ ਆਇਆ ਸੀਗਾ ਯੂਨੀਵਰਸਿਟੀ ਵਾਲਾ, ਪਾਲੀ ਭੁਪਿੰਦਰ ਜਿਹੜਾ ਇੱਥੇ ਪ੍ਰੋਫੈਸਰ ਨੇ, ਉਸ ਬੰਦੇ ਨੇ ਮੈਨੂੰ ਇੱਕ ਵਾਰੀ 10 ਵਾਰੀ ਫੋਨ ਕੀਤਾ, ਹੋਰ ਮੈਨੂੰ ਇਕੱਲੇ ਨੂੰ ਨਹੀਂ, ਹਰ ਬੰਦੇ ਨੂੰ ਫੋਨ ਕੀਤਾ ਉਹ ਪੰਜਾਬ ਦੇ ਦਰਦੀ ਨੂੰ, ਵੀ ਯਾਰ ਯੂਨੀਵਰਸਿਟੀ ਖੋਣ ਤੇ ਆ ਗਏ ਆ ਤੇ ਹੁਣ ਆਪਾਂ ਉੱਠ ਖੜੋ। ਪਰ ਉੱਥੇ ਕੀ ਹੋਇਆ? ਕੁਛ ਨਹੀਂ ਯਾਰ। ਉਧਰ ਕੀ ਹੈ? ਉਧਰ ਨੂੰ ਬੜੇ ਝਾਕਦੇ, ਪਾਣੀ ਆਇਆ। ਉੱਥੇ ਕੀ ਹੋਇਆ? ਉੱਥੇ ਵੀ ਬੰਦੇ ਨਹੀਂ ਬੋਲਦੇ। ਹੁਣ ਅੱਜ ਦੇਖ ਲਓ, ਇੱਥੇ ਬਹੁਤ ਵਿਦਿਆਰਥੀ ਬੈਠੇ ਆ, ਕੋਈ ਚਾਹ ਪੀ ਜਾਂਦਾ ਕੰਟੀਨ ਤੇ ਬੈਠਾ,
ਕੋਈ ਬੈਠਾ ਉੱਥੇ 4 ਬੰਦੇ ਬੈਠੇ ਗੱਲਾਂ ਮਾਰੀ ਜਾਂਦੇ ਆ। ਮਸਲਾ ਕਿੱਡਾ ਵੱਡਾ ਹੋਵੇ, ਯੂਨੀਵਰਸਿਟੀ ਖੋਣ ਦੀ ਤਿਆਰੀ ਹੋ ਚੁੱਕੀ ਹੈ, ਬਿਲਕੁਲ ਪੂਰੀ ਤਿਆਰੀ ਹੋ ਚੁੱਕੀ ਹੈ, ਤੇ ਅਸੀਂ ਬੈਠੇ ਆ ਗੱਲਾਂ ਮਾਰੀ ਜਾਂਦੇ ਆ, ਚਾਹ ਪੀ ਜਾਂਦੇ ਆ। ਫਿਰ ਇਦੋਂ ਸਾਡੇ ਲਈ ਮਾੜੀ ਗੱਲ ਕਿਹੜੀ ਹੋ ਸਕਦੀ ਆ। ਅਗਲੀ ਗੱਲ ਇੱਕ ਹੋਰ ਖਿਆਲ ਰੱਖਿਓ, ਦੇਖੋ ਤੁਹਾਡਾ ਇਹ ਜਿਹੜਾ ਹੜ ਆ, ਜਿਹੜਾ ਕਾਫਲਾ ਇਹ ਵੱਧਦਾ ਜਾਣਾ, ਤੇ ਇਹ ਚੋਣਾਂ ਹੋਣੀਆਂ ਹੋਣੀਆਂ, ਪਰ ਉਹ ਜੇ ਖਿਆਲ ਰੱਖਣ ਵਾਲੀ ਗੱਲ ਹੈ 4 ਲੱਖ ਜਾਂ 5 ਲੱਖ ਦੇ ਕਰੀਬ ਵੋਟਾਂ ਕਿੰਨੀਆਂ ਹੋਣੀਆਂ ਬਈ? ਸਾਰੀਆਂ 4 ਲੱਖ ਦੇ ਕਰੀਬ ਵੋਟਾਂ ਹੋਣੀਆਂ, ਪਰ ਬੰਦੇ ਸਿਰਫ 50-60 ਹਜ਼ਾਰ ਹੀ ਵੋਟਾਂ ਪਾਉਣ ਆਉਂਦੇ ਆ, ਤਰਜੀਹ ਨਹੀਂ ਦਿੰਦੇ। ਮੈਂ ਕਹਿੰਦਾ ਜਿਵੇਂ ਦੂਜੀਆਂ ਵੋਟਾਂ ਪਾਉਣ ਜਾਂਦੇ ਆ ਪਿੰਡਾਂ ਦੇ ਵਿੱਚ, ਸਰਪੰਚੀ ਦੀਆਂ ਪਾਉਣ ਜਾਂਦੇ ਹੋ, MLA MP ਦੀਆਂ ਪਾਉਣ ਜਾਂਦੇ ਆ, ਵੋਟਾਂ ਵੀ ਉਵੇਂ ਪਾਉਣ ਆਇਓ। ਨਹੀਂ ਇਹਨਾਂ ਨੇ ਬਹਾਨਾ ਬਣਾ ਦੇਣਾ ਵੀ ਦੇਖੋ ਜੀ ਲੋਕ ਤਾਂ ਦਿਲਚਸਪੀ ਹੈ ਨਹੀਂ ਲੋਕਾਂ ਦੀ, ਆਪਾਂ ਸੈਨੇਟ ਭੰਗ ਕਰ ਦਈਏ। ਅਸਲ ਦਾ ਜਿਵੇਂ ਭਾਈ ਅਮਤੋਜ ਨੇ ਕਿਹਾ ਵੀ 2 ਹੀ ਚੀਜ਼ਾਂ ਨੇ, ਪਾਰਲੀਮੈਂਟ ਜਾਂ ਇਹਨੂੰ ਭੰਗ ਕਰ ਸਕਦੀ ਹੈ, ਹੋ ਸਕਦੀ ਹੈ ਅਧਿਕਾਰ ਪੰਜਾਬ ਦਾ ਜਾਂ ਹਰਿਆਣੇ ਦਾ ਯੂਨੀਵਰਸਿਟੀ ਕੋਲੋਂ, ਤੇ ਜਾਂ ਸੈਨੇਟ ਇਹ ਭੰਗ ਕਰ ਦੇਣਗੇ। ਹੁਣ ਆਪਣੇ ਬੰਦੇ ਇਹਨਾਂ ਨੇ ਖੜੇ ਕਰਨੇ ਆ, ਖਿਆਲ ਰੱਖਿਓ। ਜਿਵੇਂ ਉਹ ਮਲੋਟ ਵਾਲਾ ਕਿਹੜਾ ਇੱਕ ਸੰਘ ਦਾ ਬੰਦਾ, ਸਾਗਰ ਖਰਾਣਾ, ਉਹ ਇਹੋ ਜਿਹੇ ਬੰਦੇ ਨੇ ਜਿਹੜੇ ਆਪਦੇ ਬੰਦੇ ਸੰਘ ਦੇ ਇਹ ਵਿੱਚ ਫਿੱਟ ਕਰਨਗੇ ਸਾਡੇ। ਉਹਨਾਂ ਦੀ ਪੂਰੀ ਤਿਆਰੀ ਹੁੰਦੀ ਹੈ, ਜਿੰਨੀਆਂ ਸਾਰਿਆਂ ਦਾ ਦਬਾ ਦੇ, ਮੈਨੂੰ ਦੱਸ ਦੇਣਾ, ਬੋਲ ਦੋ ਕੋਈ ਨਹੀਂ ਹੈ। ਲਾਜਵੰਤ ਬਿਰਕ ਹੈ, ਸਾਗਰ ਖਰਾਣਾ, ਮੁਕੇਸ਼ ਅਰੋੜਾ। ਲਓ ਬਾਈ, ਨਹੀਂ ਆਪਾਂ ਨੂੰ ਕੱਲ ਨੂੰ ਪਤਾ ਕੀ ਹੈ, ਦੇਖੋ ਐ ਨਾ ਕਰੋ, ਇਹ ਕੀ ਕਰਦੇ ਆ, ਡੀਵੀ ਸੰਸਥਾਵਾਂ ਇਹਨਾਂ ਦੀਆਂ ਨੇ, ਡਿਊਟੀਆਂ ਲੱਗ ਜਾਂਦੀਆਂ, ਚਿੱਠੀਆਂ ਆ ਜਾਂਦੀਆਂ ਨੇ, ਇਹ ਆਪਣੀਆਂ ਵੋਟਾਂ ਭੁਗਤਾ ਕੇ ਬੰਦੇ ਲਿਆਉਣਗੇ, ਆਪਾਂ ਰਹਿ ਜਾਾਂਗੇ। ਹਾਂ, ਜਦੋਂ ਇਹ ਗੱਲ ਰਹੇਗੀ ਇਹਨਾਂ ਦੇ ਬੰਦੇ ਸੈਨੇਟ 'ਚ ਵੱਧ ਆ ਗਏ, ਆਪਣੇ ਘਟ ਗਏ, ਇਹ ਮਤਾ ਪਾਸ ਕਰਕੇ ਖਤਮ ਕਰ ਦੇਣਗੇ ਕਹਾਣੀ, ਫਿਰ ਤੁਰੇ ਫਿਰੇ ਰੋਂਦੇ। ਪਹਿਲੇ ਲੋਕਾਂ ਨੂੰ ਸੁਚੇਤ ਕਰੋ ਵੀ ਪਿੰਡਾਂ ਦੇ ਨਹੀਂ, ਜਿਵੇਂ ਪਿੰਡਾਂ ਦੇ ਨਹੀਂ ਆਪਾਂ ਪੜਨ ਦਿੰਦੇ ਹੁਣ ਇਹਨਾਂ ਨੂੰ, ਲੋਕ ਮਗਰ ਪੈਂਦੇ ਆ। ਦੇਖਿਆ ਕਿਵੇਂ ਟਾਪ ਲੱਗਦੀ ਇਹਨਾਂ ਦੀ ਪਿੰਡਾਂ 'ਚ, ਤੇ ਉਵੇਂ ਟਾਪ ਲਵਾਓ ਜਦੋਂ ਕੱਲ ਨੂੰ ਸੈਨੇਟ ਦੀਆਂ ਚੋਣਾਂ ਲੜਨਗੇ। ਸੋ ਗੱਲ ਐ ਨਹੀਂ ਖੜਨੀ ਵੀ ਅਸੀਂ ਬੁੱਕਲ 'ਚ ਗੁੜ ਨਾ ਭੰਨਿਆ ਕਰਕੇ। ਆਹੀ ਸਾਡੀ ਕਮਜ਼ੋਰੀ ਨੇ ਸਾਨੂੰ ਮਾਰਿਆ। ਜੇ ਪੰਜਾਬ ਇਸ ਪਾਵੇ ਨੂੰ ਪਹੁੰਚ ਗਿਆ, ਅਸੀਂ ਹਮੇਸ਼ਾ ਹੀ ਉਹ ਨਹੀਂ ਯਾਰ ਉਹਦਾ ਨਾਂ ਕਿਉਂ ਲੈਣਾ, ਕਿਉਂ ਸਾਨੂੰ ਖਾ ਜੂਗਾ ਜਾਂ ਸਾਨੂੰ ਡਰ ਆ ਕਿਸੇ ਦਾ। ਗੱਲ ਫਿਰ ਜੇ ਪੰਜਾਬ ਦੀ ਕਰਨੀ ਆ, ਪੰਜਾਬ ਦੇ ਹੱਕਾਂ ਦੀ ਕਰਨੀ ਆ, ਹਿੱਕ ਡਾਹ ਕੇ ਕਰਿਆ ਕਰੋ, ਧੌਣ ਉੱਚੀ ਕਰਕੇ ਗੱਲ ਕਰਿਆ ਕਰੋ, ਉਹਨਾਂ ਨੂੰ ਪਤਾ ਲੱਗੇ ਵੀ ਹਾਂ ਇਹ ਪੰਜਾਬ ਆ, ਏਦਾਂ ਦੱਬਣਾ ਸੌਖਾ ਨਹੀਂ ਜਿਵੇਂ ਤੁਹਾਨੂੰ ਲੱਗਦਾ। ਆ ਬੈਰੀਕੇਡਾਂ ਦੀ ਗੱਲ ਹੋਈ, ਉਹੀ ਦਿੱਲੀ ਵਾਲੇ ਬੈਰੀਕੇਡ ਭੰਨ ਕੇ ਕਿੱਥੇ ਪਹੁੰਚ ਗਏ ਸੀ, ਦੇਖ ਲਓ। ਆਹ ਤਾਂ ਚੀਜ਼ ਹੀ ਕੁਛ ਨਹੀਂ, ਜਿਹਦੇ ਭੰਨਣ ਤੇ ਆਏ ਭੰਨ ਕੇ ਵੀ ਦਿਖਾ ਦਿਆਂਗੇ। ਪਰ ਇਦੋਂ ਪਹਿਲਾਂ ਕਿ ਸਮਝ ਜਾਣ ਇਹ ਗੱਲਾਂ ਨਾਲ ਚੰਗਾ ਹੁੰਦਾ। ਬਾਕੀ ਸਾਰਿਆਂ ਬੁਲਾਰਿਆਂ ਨੇ ਕਿਹਾ ਕਿ ਅਸੀਂ ਕੋਈ ਹਿੰਸਾ ਨਹੀਂ ਚਾਹੁੰਦੇ, ਕੋਈ ਇਹੋ ਜਿਹਾ ਮਾਹੌਲ ਨਹੀਂ ਚਾਹੁੰਦੇ, ਕੱਲ ਇਹਨਾਂ ਨੂੰ ਮੌਕਾ ਮਿਲੇ ਵੀ ਆਹ ਦੇਖੋ ਜਿਹਦਾ ਬਾਹਰੋਂ ਕੋਈ ਜਿਹੜੇ ਮਾੜੇ ਅੰਸਰ ਆ ਗਏ ਜੀ, ਇਹਦਾ ਸ਼ਰਾਰਤੀ ਅੰਸਰ ਆ ਗਏ, ਇਹਦਾ ਮਾਹੌਲ ਹੀ ਖਰਾਬ ਕਰਨ ਆਉਂਦੇ ਹੁੰਦੇ ਆ। ਅਸੀਂ ਉਹੋ ਜਿਹੀ ਗੱਲਬਾਤ ਨਹੀਂ ਚਾਹੁੰਦੇ। ਸਮਾਂ ਰਹਿੰਦੇ ਸਮਝੋ, ਚੋਣਾਂ ਕਰਾ ਦਿਓ, ਤਿਆਰ ਰਹੋ ਮੇਰਾ ਵੀਰ। ਤੇ ਮੈਂ ਫੇਰ ਕਹਿਣਾ ਬਾਈ, ਜਿੰਨੇ ਤੁਸੀਂ ਸੈਨੇਟ ਵਾਲੇ ਐਤਕੀ ਚੋਣਾਂ ਲੜ ਰਹੇ ਤੁਸੀਂ ਆਏ ਹੋ, ਨਾਲ ਦੇ ਭਰਾਵਾਂ ਨੂੰ ਵੀ ਇੱਕ ਆਪਾਂ ਹੋਕਾ ਦੇ ਕੇ ਸੁਨੇਹਾ ਲਾਗੇ ਕਿ ਜਿਵੇਂ ਬਿੱਲਾ ਬੈਠਾ ਦਿਨ ਰਾਤ ਦੇ ਧਰਨੇ ਤੇ ਬੈਠਾ, ਆਪਣਾ ਬਾਈ ਰੰਧਾਵਾ ਕੱਲ ਆ ਕੇ ਬੈਠਾ, ਗੁਰਜੋਤ ਬੈਠਾ, ਬਾਈ ਕੰਗ ਬੈਠਾ ਹਨਾ, ਜਾਂ ਉਹ ਕੁੜੀ ਅਮਨ ਲਲਕਾਰ ਵਾਲੀ ਕੁੜੀ ਉਹ ਬੈਠੀ ਆ, ਜਾਂ ਹੋਰ ਐਸਐਫਐਸ ਵਾਲੇ ਬੈਠੇ ਆ। ਐ ਹੁਣ ਅੱਜ ਮੈਂ ਦੇਖਦਾ ਸੀ ਜਥੇਬੰਦੀਆਂ ਦੇ ਨਾਂ, ਦੇਖਿਓ ਕਿੰਨੀਆਂ ਦੇ ਆ, 25 ਜਥੇਬੰਦੀਆਂ ਦੇ ਨਾਂ ਲਿਖੇ ਪਏ ਆ। ਤੇ ਮੈਨੂੰ ਤਾਂ ਐ ਸੀਗਾ, ਮੈਂ ਕਿਹਾ ਹੜ ਆਇਆ ਹੋ ਪੂਰਾ, ਐ ਮਾਹੌਲ ਬਣਿਆ ਹੋਣਾ ਤੇ ਹਜ਼ਾਰਾਂ ਬੰਦਾ ਉੱਥੇ 4 ਸਪੇਰੇ ਤੁਰਿਆ ਫਿਰਦਾ ਹੋਣਾ ਯੂਨੀਵਰਸਿਟੀ ਦੀ। ਪਤਾ ਨਹੀਂ ਸਾਡੇ ਲੋਕਾਂ ਦੀ ਸਮਝ ਨੂੰ ਕੀ ਹੋਇਆ, ਸੋਚ ਨੂੰ ਕੀ ਆ, ਮਾਨਸਿਕਤਾ ਕਿਉਂ ਸਾਡੀ ਇੰਨੀ ਗੁਲਾਮ ਹੋ ਗਈ। ਇੱਕ ਹੋਰ ਸੁਣ ਲਓ, ਨਵੀਆਂ ਹੀ ਗੱਲਾਂ ਸੁਣਨ ਨੂੰ ਚਾਹੁੰਦੀਆਂ ਨੇ। ਕਹਿੰਦੇ BC ਇੱਕ ਇੱਥੇ ਸੜਕ ਹੀ ਰੋਕੀ ਬੈਠਾ, ਕਹਿੰਦਾ ਜੀ ਵਸਤੂ ਸ਼ਾਸਤਰ ਦੇ ਹਿਸਾਬ ਨਾਲ ਸੜਕ ਨਹੀਂ ਠੀਕ। ਪਤੰਦਰੋ ਯੂਨੀਵਰਸਿਟੀਆਂ 'ਚ ਇਹੋ ਜਿਹੀਆਂ ਗੱਲਾਂ ਹੁੰਦੀਆਂ, ਗੱਲਾਂ ਤਾਂ ਮੇਰੀਆਂ ਸਿੱਧੀਆਂ ਜਿਹੀਆਂ ਪਿੰਡਾਂ ਵਾਲੀਆਂ ਵੀ ਗੱਲ ਇਹ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ। BC ਦੇ ਘਰ ਦੇ ਉੱਤੇ ਤਰਸੂਲ ਲੱਗਿਆ ਹੋਇਆ, ਭਗਵਾਂ ਲਹਿਰਾਇਆਗਾ ਜਿੱਦੇ BC ਨੇ ਪੈਰ ਪਾਇਆ ਸੀ ਘਰ 'ਚ। ਬਾਈ ਅਮਤੋਜ ਨੇ ਗੱਲ ਕੀਤੀ ਕਿ ਇੱਕ ਰੰਗ 'ਚ ਰੰਗਣ ਨੂੰ ਫਿਰਦੇ ਆ, ਬਿਲਕੁਲ ਇੱਕ ਸੋਚ, ਇੱਕ ਵਿਚਾਰਧਾਰਾ, ਇੱਕ ਰੰਗ, ਇੱਕ ਬੋਲੀ, ਇੱਕ ਦੇਸ਼ ਦੀਆਂ ਗੱਲਾਂ ਹੋ ਰਹੀਆਂ। ਬਹੁਤ ਵੰਨਗੀ, ਬਹੁਤ ਰੰਗਾਂ ਦਾ, ਬਹੁਤ ਕਿਸਮਾਂ ਦਾ, ਬਹੁਤ ਜਾਤਾਂ ਧਰਮਾਂ ਦਾ ਇਹ ਮੁਲਕ ਆ। ਤੁਸੀਂ ਇੱਕ ਰੰਗ 'ਚ ਨਹੀਂ ਰੰਗ ਸਕਦੇ। ਪਰ ਅਸੀਂ ਲੇਟ ਜਾਗੇ ਆ, ਜਾਗ ਪਏ। ਹੁਣ ਚੰਗੀ ਗੱਲ ਇੰਨੀ ਹੋਈ ਆ, ਆਪਾਂ ਕੱਲ ਕਿਸਾਨੀ ਅੰਦੋਲਨ ਤੇ ਵੀ ਕਰ ਲਗੇ, ਥੋੜੀ ਜਿਹੀ ਵੀ ਕਰ ਲਗੇ ਵੀ ਇੱਧਰ ਇਹਨਾਂ ਨੇ 7-8 ਫੁੱਟ ਦੀ ਜਾਲੀ ਲਾਤੀ। ਉਹ ਐਂਟੀ ਰੋਮੀਓ ਚੱਲਿਆ ਸੀ ਨਾ ਯੂਪੀ ਦੇ ਵਿੱਚ, ਇੱਕ ਮੁਹਿੰਮ ਜੀ ਚਲਾਈ ਸੀ। ਉਹ ਇਸ ਤਰ੍ਹਾਂ ਮਾਹੌਲ ਬਣਾਇਆ ਜਾ ਰਿਹਾ ਯੂਨੀਵਰਸਿਟੀਆਂ ਦੇ ਵਿੱਚ। ਇਹੋ ਜਿਹੇ ਮਾਹੌਲ ਹੁੰਦੇ ਨੇ ਜਿਹੜੇ ਤੁਹਾਨੂੰ ਕੈਦ ਕੀਤਾ ਜਾ ਰਿਹਾ, ਤੁਹਾਡੀ ਸੋਚ ਨੂੰ ਕੈਦ ਕੀਤਾ ਜਾ ਰਿਹਾ, ਤੁਹਾਡੇ ਵਿਚਾਰਾਂ ਨੂੰ ਮਾਰਿਆ ਜਾ ਰਿਹਾ, ਖਤਮ ਕੀਤਾ ਜਾ ਰਿਹਾ।
ਜੇ ਅਸੀਂ ਇੱਥੇ ਆਹੀ ਹਾਲਾਤ ਬਣ ਗਏ, ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੇ ਆਪਣੇ ਹਿਸਾਬ ਨਾਲ ਜੋ ਸਿੱਖਿਆ ਦੇਣੀ ਹੈ ਉਹੀ ਸਿੱਖਿਆ ਦਿਆ ਕਰਨਗੇ। ਜੋ ਵਸਤੂ ਸ਼ਾਸਤਰ ਪੜਾਉਣਾ ਵਸਤੂ ਸ਼ਾਸਤਰ ਪੜਾਇਆ ਕਰਨਗੇ। ਫਿਰ ਤੁਹਾਨੂੰ ਪਰ ਐ ਨਹੀਂ ਪਤਾ, ਪਰ ਐ ਨਹੀਂ ਪਤਾ ਆਪਣੇ ਲੋਕ ਵੀ। ਮੈਂ ਗੱਲ ਹੁਣ ਥੋੜੀ ਜਿਹੀ ਹੋਰ ਸੁਣਾ ਦਿਆਂ, ਸੁਣੋਗੇ ਵੀ 2 ਮਿੰਟ। ਆਪਣੇ ਪਿੰਡ ਲੋਕਾਂ ਦੇ ਹਾਲ ਵੀ ਵਸਤੂ ਸ਼ਾਸਤਰ ਵਾਲੇ ਹੋ ਗਏ। ਮੇਰੀ ਵਸਤੂ ਸ਼ਾਸਤਰ ਤੋਂ ਗੱਲ ਯਾਦ ਆ ਗਈ। ਮਲੋਟ ਨਾ ਇੱਕ ਮਲੋਟ ਕਬੋਰ ਇੱਕ ਪ੍ਰੋਫੈਸਰ ਹੈ, ਉਹਨੇ ਨੌਕਰੀ ਤੋਂ ਦਿੱਤਾ ਅਸਤੀਫਾ ਤੇ ਉਹਨੇ ਆਹ ਬਾਈ 1 ਮਿੰਟ, ਉਹਨੇ ਨੌਕਰੀ ਤੋਂ ਦਿੱਤਾ ਅਸਤੀਫਾ ਤੇ ਆਹ ਕੰਮ ਕਰਨ ਲੱਗ ਗਿਆ ਵਸਤੂ ਸ਼ਾਸਤਰ ਦੇ ਹਿਸਾਬ ਨਾਲ। ਘਰ ਬਣਾਉਣਾ ਜੀ, ਐਂ ਕਰਨਾ ਜੀ, ਉਹ ਕਰਨਾ। ਕੋਈ ਬੰਦਾ ਮੈਨੂੰ ਵੀ ਨਾਲ ਲੈ ਗਿਆ, ਮੈਂ ਕਿਹਾ ਯਾਰ ਜੁਲਕਾਰਾ ਦੇਖੀਏ ਕੀ ਕਰਦੇ ਨੇ ਇਹ। ਅਸੀਂ ਵੀ ਵਾਗੇ। ਇੱਕ ਬੰਦਾ ਆਇਆ, ਗੁਰਸਿੱਖ ਬੰਦਾ, ਦਾੜਾ ਪ੍ਰਕਾਸ਼ ਕੀਤਾ ਹੋਇਆ, ਸਿਰ ਤੇ ਦਸਤਾਰ ਬੰਨੀ ਹੋਈ ਆ। ਉਹ ਬੰਦਾ ਜਿਹੜਾ ਪ੍ਰੋਫੈਸਰ ਸੀਗਾ ਮੇਰੇ ਨਾਲ ਬੈਸਣ ਲੱਗ ਗਿਆ। ਨਹੀਂ ਜੀ ਐ ਹੁੰਦਾ ਜੀ, ਇਹ ਵਸਤੂ ਸ਼ਾਸਤਰ ਐ ਹੁੰਦਾ, ਵਾਹ ਹੁੰਦਾ। ਮੈਂ ਇਹਨਾਂ ਗੱਲਾਂ ਤੇ ਮੇਰਾ ਕੋਈ ਅਸਰ ਨਹੀਂ, ਤੂੰ ਮੈਨੂੰ ਗੱਲ ਕੰਮ ਦੀ ਦੱਸ। ਕਹਿੰਦਾ ਮੈਂ ਤਜਰਬਾ ਦਿਖਾਉਣਾ। ਬਾਹਰੋਂ ਇੱਕ ਬੰਦੇ ਨੂੰ ਆਵਾਜ਼ ਮਾਰੀ, ਦਾ ਬੰਦਾ ਰੱਖਿਆ ਵਾ ਸੀ। ਕਹਿੰਦਾ ਵੀ ਉਸ ਬੰਦੇ ਨੂੰ ਅੰਦਰ ਭੇਜ, ਬੰਦਾ ਅੰਦਰ ਆਉਂਦਾ। ਉਹ ਕਹਿੰਦਾ ਜੀ ਆਪਾਂ ਘਰ ਤੇ ਕਿੰਨੇ ਪੈਸੇ ਲਾ ਦੇ? ਕਹਿੰਦੇ 2.5 ਕਰੋੜ ਰੁਪਇਆ ਲੱਗ ਗਿਆ। ਕੋਈ ਤਕੜਾ ਬੰਦਾ ਸੀਗਾ। ਕਹਿੰਦਾ ਫਿਰ 2-2.5 ਕਰੋੜ ਰੁਪਇਆ ਲਾ ਲੈ, 3 ਕਮਰੇ ਆ, ਇਹ ਗਲਤ ਪੈ ਗਏ ਵਸਤੂ ਸ਼ਾਸਤਰ ਦੇ ਹਿਸਾਬ ਨਾਲ, ਇਹ ਢਾਹ ਕੇ ਦੁਬਾਰੇ ਪਾਉਣੇ ਪੈਣੇ ਆ। ਇੱਥੇ ਵੀ ਐ ਨਹੀਂ ਪਤਾ ਕਿਹੜਾ ਹੋਸਟਲ ਕਿਹੜੀ ਬਿਲਡਿੰਗ ਢਹਾ ਦੇਣੇ। ਉਹ ਕਹਿੰਦਾ ਵੀ ਫੇਰ ਜੀ ਜੇ ਨਾ ਢਾਏ ਨੁਕਸਾਨ ਕੀ? ਕਹਿੰਦਾ 20 ਸਾਲ ਨੂੰ ਤੇਰੀ ਜਿਹੜੀ ਅਗਲੇ ਪੋਤਿਆਂ ਦਾ ਕੋਈ ਨੁਕਸਾਨ ਹੋ ਸਕਦਾ, ਉਹਨਾਂ ਦੇ ਪੈ ਸਕਦੀ ਹੈ ਇਹ ਗੱਲ। ਉਹ ਕਹਿੰਦਾ ਕੋਈ ਨਹੀਂ ਢਾਹ ਦਿਆਂਗੇ। ਮੈਂ ਸੋਚਿਆ ਦਿਮਾਗ 'ਚ, ਮੈਂ ਜਿਹੜਾ 20 ਸਾਲ ਨੂੰ ਨੁਕਸਾਨ ਹੋਣਾ ਜਾਂ ਨਹੀਂ ਹੋਣਾ ਉਹਨੂੰ ਦਿਖ ਗਿਆ। ਜਿਹੜਾ 2.5 ਕਰੋੜ ਰੁਪਇਆ 2 ਕਰੋੜ ਦਾ ਘਰ ਪਾਇਆ ਉਹਨੂੰ ਢਾਊਗਾ, ਉਹ ਨੁਕਸਾਨ ਇਹਨੂੰ ਦਿਖਿਆ। ਜਾਣੇ ਸਾਡੇ ਲੋਕ ਵੀ, ਸਾਡੀ ਵੀ ਮਾਨਸਿਕਤਾ ਇੰਨੀ ਕਮਜ਼ੋਰ ਹੋ ਗਈ, ਇੰਨੀ ਰੋਗੀ ਹੋ ਗਈ ਵੀ ਅਸੀਂ ਵੀ ਇਹੋ ਜਿਹੇ ਵਸਤੂ ਸ਼ਾਸਤਰਾਂ ਦੇ ਮਗਰੀ ਤੁਰੇ ਫਿਰਦੇ ਹਾਂ ਭਰਾਵੋ। ਸੋ ਆਓ ਅਖੀਰ ਦੇ ਉੱਤੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਜਿੱਥੇ ਸਾਡੇ ਕਿਸਾਨੀ ਅੰਦੋਲਨ ਨੇ ਸਾਨੂੰ ਮਜ਼ਬੂਤ ਕੀਤਾ, ਆਪਾਂ ਕਹਿੰਦੇ ਨਾ ਕੀ ਪ੍ਰਾਪਤੀ ਆ। ਆ ਗੱਲਾਂ ਹੋਈਆਂ ਪ੍ਰੋਫੈਸਰ ਮਨਜੀਤ ਸਿੰਘ ਕਰਕੇ ਗਏ ਕਿ ਜੇ ਸੰਸਦ ਨਹੀਂ ਚੱਲੀ, ਉੱਥੇ ਲੋਕ ਸਭਾ ਦੀ ਕਾਰਵਾਈ ਨਹੀਂ ਹੋ ਸਕੀ ਕੋਈ 15 ਦਿਨ, ਤੇ ਰਾਹੁਲ ਗਾਂਧੀ ਵਰਗਾ ਨੂੰ ਟਰੈਕਟਰ ਤੇ ਚੜ੍ਹ ਕੇ ਜੰਤਰ ਮੰਤਰ ਆਉਣਾ ਪੈ ਗਿਆ, ਤਾਂ ਸਾਡੇ ਅੰਦੋਲਨ ਦਾ ਮੈਂ ਸਮਝਦਾ ਕਿ ਉਹਦਾ ਹੀ ਇੱਕ ਪ੍ਰਭਾਵ ਹੈ। ਤੇ ਜੇ ਸਾਡਾ ਕੱਲਾ ਬੰਦਾ ਮੋਟਰਸਾਈਕਲ ਦੇ ਉੱਤੇ ਕਿਸਾਨੀ ਦਾ ਝੰਡਾ ਲਾ ਕੇ ਕਿਸੇ ਲੀਡਰ ਨੂੰ ਘੇਰ ਲੈਂਦਾ, ਮੰਤਰੀ ਨੂੰ, ਤਾਂ ਅੰਦੋਲਨ ਦਾ ਪ੍ਰਭਾਵ ਹੈ। ਜੇ ਲੋਕਾਂ 'ਚ ਜਾਗਰਤੀ ਆਏ, ਲੋਕ ਘੇਰਨ ਲੱਗਿਆ, ਸਵਾਲ ਕਰਨ ਲੱਗੇ, ਅੱਜ ਕੱਲਾ ਨੌਜਵਾਨ ਉੱਠ ਕੇ ਖੜਾ ਹੋਣ ਲੱਗਿਆ ਅੱਗੇ, ਤਾਂ ਅੰਦੋਲਨ ਦਾ ਪ੍ਰਭਾਵ ਹੈ। ਹਰ ਕਿਸੇ ਨੇ ਕੋਈ ਜਦੋਂ ਆਪਾਂ ਅੰਦੋਲਨ ਕਰਦੇ ਹਾਂ, ਸੰਘਰਸ਼ ਕਰਦੇ ਹਾਂ, ਉਹਦੀਆਂ ਪ੍ਰਾਪਤੀਆਂ ਵੀ ਹੁੰਦੀਆਂ ਨੇ, ਸਿਖਰ ਵੀ ਹੁੰਦੇ ਨੇ, ਹੇਠਾਂ ਉਤਰਾਅ ਚੜਾਅ ਆਉਂਦੇ ਰਹਿੰਦੇ ਨੇ। ਕੋਈ ਗੱਲ ਨਹੀਂ, ਉਹ ਅੰਦੋਲਨ ਵੀ ਆਪਾਂ ਕਾਮਯਾਬ ਕਰਨਾ, ਇਹ ਵੀ ਕਾਮਯਾਬ ਕਰਨਾ। ਪਰ ਬੇਨਤੀ ਅਖੀਰ ਤੇ ਕਰੂੰਗਾ ਕਿ ਬਾਈ ਹੁਣ ਦਿਨ ਰਾਤ ਇੱਥੇ ਬਹਿ ਜਾਓ, ਹੁਣ ਇੱਥੇ ਤੱਪੜ ਵਿਛਾ ਲਓ, ਪੱਲੀ ਵਿਛਾ ਲਓ, ਰਾਤ ਨੂੰ ਵੀ ਦਿਨੇ ਨੂੰ ਵੀ, ਜਿੰਨੇ ਭਰਾਵੋ ਸੈਨੇਟ ਦੀਆਂ ਚੋਣਾਂ ਲੜ ਰਹੇ ਹੋ, ਤੇ ਲੜ ਕੇ ਮੇਰਾ ਵੀਰ ਉਹ ਆਇਓ ਜਿਹੜੇ BC ਦੀ ਅੱਖ 'ਚ ਅੱਖ ਪਾ ਕੇ ਗੱਲ ਕਰਨਗੇ ਵੀ ਆਹ ਸਾਡਾ ਹੱਕ ਹੈ, ਇਹ ਯੂਨੀਵਰਸਿਟੀ ਦਾ ਹੱਕ ਹੈ, ਇਹ ਪੰਜਾਬ ਦਾ ਹੱਕ ਹੈ, ਅਸੀਂ ਇਹ ਖੋਣ ਨਹੀਂ ਦੇਣਾ, ਸਾਡੇ ਨਾਲ ਅੱਖ ਪਾ ਕੇ ਗੱਲ ਕਰ। ਉੱਥੇ ਨਾ ਭਿੱਜੀ ਬਿੱਲੀ ਬਣ ਕੇ ਐ ਬੈਠੇ ਜਾ ਕਰੋ, ਜੀ ਸਰ ਵਾਲੀਆਂ ਨਾ ਗੱਲਾਂ ਕਰੇ। ਸੋ ਇੰਨੀਆਂ ਕਿ ਮੇਰੀਆਂ ਬੇਨਤੀਆਂ ਬਾਈ ਬਣ ਕੇ ਧਿਆਨ ਦਿਓ ਸਾਰਿਆਂ ਦਾ। ਸੰਗੀ BC ਮੁਰਦਾਬਾਦ, ਆਵਾਜ਼ ਨਹੀਂ ਆਉਂਦੀ ਤੁਹਾਡੇ ਮੁੱਕੇ ਹਵਾ 'ਚ ਤਣੇ ਹੋਣੇ ਚਾਹੀਦੇ, ਜੋਸ਼ ਵੀ ਆਵੇ ਨਾ ਬੰਦੇ ਦੇ ਅੰਦਰ, ਲੱਗੇ ਵੀ ਵਾਲਾ ਉਹ ਉੱਥੇ ਬੈਠੇ ਦਾ ਦਿਲ ਐ ਧੱਕ 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 ਵੱਜਣਾ ਚਾਹੀਦਾ, ਹੈ ਕੰਬਣਾ ਚਾਹੀਦਾ ਵੀ ਬਾਹਰ ਕੋਈ ਬੋਲ ਰਿਹਾ। ਸੰਗੀ BC ਮੁਰਦਾਬਾਦ, 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 ਸੰਗੀ BC